ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ परवीन मसूद ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਜੀ परवीन, बहुत ਧੰਨਵਾਦ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ ਅੱਜ ਦੇ ਅਪਡੇਟ ਪਾਕਿਸਤਾਨ 'ਚ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਔਰ ਇਹ ਖਬਰਾਂ ਤੁਹਾਡੇ ਵਾਸਤੇ ਸਿਰਫ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਨਹੀਂ ਚਲਾਈਆਂ ਜਾਂਦੀਆਂ, ਸਗੋਂ ਤੁਸੀਂ ਇਹਨਾਂ ਖਬਰਾਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube, ਇੰਸਟਾਗ੍ਰਾਮ ਔਰ ਪੰਜਾਬੀ ਟੀਵੀ ਯੂਐਸਏ ਦੇ ਟਿਕਟੌਕ ਤੇ ਵੀ ਵੇਖ ਸਕਦੇ ਜੀ। ਅੱਜ ਅਮਰੀਕਾ 'ਚ 9 ਮਾਰਚ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ ਤੀਜੇ ਮਹੀਨੇ ਯਾਨੀ ਮਾਰਚ ਦੀ ਅੱਜ 10 ਤਾਰੀਖ ਹੈ ਜਿਹੜੀ ਉਹ ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਜਿਹੜੀਆਂ ਦੱਸਿਆ ਕਿ ਹਫ਼ਤੇ 'ਚ 5 ਦਿਨ ਹੁੰਦੀਆਂ ਨੇ। ਜੇ ਇਹਨਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਖਬਰਾਂ ਵਾਲੇ ਵਧੀਏ ਜੀ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਈਰਾਨ ਜੰਗ ਤੋਂ ਬਾਅਦ ਕੁਝ ਘੰਟੇ ਪਹਿਲੇ ਤਕਰੀਰ ਕਰਦਿਆਂ ਹੋਇਆਂ ਕੁਝ ਵੱਡੇ ਐਲਾਨ ਕੀਤੇ ਨੇ। ਕੀ ਐਲਾਨ ਹੋਏ ਨੇ? ਜੀ ਐਲਾਨ ਇਹ ਹੋਏ ਨੇ ਕਿ ਹੁਣ ਈਰਾਨ ਜੰਗ ਦੇ ਅਸਰ ਜ਼ਾਹਿਰ ਹੈ ਕਿ ਪਾਕਿਸਤਾਨ ਤੱਕ ਅਪੜਨ ਡੈ ਪਏ ਨੇ। ਪਹਿਲਾ ਤੇ ਐਲਾਨ ਇਹ ਕੀਤਾ ਹੈ ਕਿ ਜੀ ਜਿਹੜੀਆਂ ਸਰਕਾਰੀ ਗੱਡੀਆਂ ਨੇ ਉਹਨਾਂ ਦਾ ਸਰਕਾਰੀ ਖਰਚੇ 'ਚ ਪੈਟਰੋਲ ਹੈ ਜਿਹੜਾ ਉਹ 50% ਘੱਟ ਕੀਤਾ ਜਾਂਦਾ ਹੈ। ਇਸ ਤੋਂ ਅੱਡ ਵਰਕ ਫਰੋਮ ਹੋਮ ਕਰ ਦਿੱਤਾ ਗਿਆ ਹੈ। 4 ਦਿਨ ਘਰੋਂ ਕੰਮ ਹੋਇਆ ਕਰੇਗਾ। ਹਰ ਕਿਸਮ ਦੇ ਸਰਕਾਰੀ ਦਫ਼ਤਰ ਨੇ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਕਹਿ ਲਵੋ ਕਿ 20 ਗ੍ਰੇਡ ਤੋਂ ਉੱਤੇ ਦੇ ਅਫਸਰ ਨੇ ਉਹਨਾਂ ਦੀ 2 ਦਿਨ ਦੀ ਤਨਖਾਹ ਜਿਹੜੀ ਉਹ ਕੱਟ ਲਈ ਗਈ ਹੈ। ਨਵੀਆਂ ਗੱਡੀਆਂ ਦੇ ਖਰੀਦਣ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਸਰਕਾਰੀ ਦਫ਼ਤਰਾਂ ਦੇ ਵਿੱਚ ਫ੍ਰਿਜ, ਏਸੀ ਇਹੋ ਜਿਹੀਆਂ ਸ਼ੈਵਾਂ ਇਕਵਿਪਮੈਂਟ ਜਿਹੜਾ ਉਹ ਖਰੀਦਣ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਜ਼ਾਹਰ ਤੇ ਇਹ ਕੀਤਾ ਗਿਆ ਹੈ ਕਿ ਬੜੀ ਕਿਫਾਇਤਸ਼ਾਰੀ ਮੁਹਿੰਮ ਹੈ, ਪਰ ਗੱਲ ਇਹ ਹੈ ਕਿ ਤੇਲ ਦੇ ਨਾਲ ਜੋੜ ਕੇ ਜੇ ਇਹਨੂੰ ਵੇਖੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣੇਗਾ। ਹੈ ਜ਼ਮਾਨਤ ਕਿ ਤੇਲ ਪਾਕਿਸਤਾਨ ਤੱਕ ਕੱਪੜੇਗਾ। ਹਾਲਾਤ ਬਹੁਤ ਗੰਭੀਰ ਨੇ ਜਿਹੜੇ ਉਹ ਦਿਸਣ ਡੇ ਨੇ ਪ੍ਰਵੀਨ। ਇਹ ਹੁਣ ਕਿਹਾ ਜਾ ਰਿਹਾ ਪੈਟਰੋਲੀਅਮ ਦੇ ਜਿਹੜੇ ਵਜ਼ੀਰ ਨੇ ਉਹਨਾਂ ਨੇ ਬਿਆਨ ਦਿੱਤਾ ਕਿ ਜੀ 3 ਪੈਟਰੋਲ ਦੀਆਂ ਜਾਂ ਤੇਲ ਦੀਆਂ ਜਾਂ ਕੱਚੇ ਤੇਲ ਦੀਆਂ ਸ਼ਿਪਮੈਂਟਸ ਪਾਕਿਸਤਾਨ ਪਹੁੰਚ ਰਹੀਆਂ ਨੇ। ਇਸ ਤੋਂ ਬਾਅਦ ਇਹ ਜੰਗ ਜੇ ਕੋਈ ਹਫਤਾ 15 ਦਿਨ ਹੋਰ ਤੁਰ ਪਈ, ਇਸ ਤੋਂ ਬਾਅਦ ਸਾਰੀਆਂ ਸ਼ੈਵਾਂ ਨੇ ਜਿਹੜੀਆਂ ਉਹ ਸਾਹਮਣੇ ਆਉਣਗੀਆਂ ਔਰ ਦਫ਼ਤਰਾਂ ਦੇ ਵਿੱਚ ਬਾਕੀ ਸਰਕਾਰੀ ਔਰ ਗੈਰ ਸਰਕਾਰੀ ਦਫ਼ਤਰ ਨੇ ਜਿਹੜੇ ਉਹਨਾਂ 'ਚ ਵਰਕ ਫਰੋਮ ਹੋਮ ਦਾ ਤੇ ਐਲਾਨ ਕਰ ਦਿੱਤਾ ਗਿਆ। ਘਰ ਦੇ ਵਿੱਚ ਹੁਣ ਜਦੋਂ ਬਿਜਲੀ ਨਾ ਆਉਂਦੀ ਹੋਈ ਕਿਹੜਾ ਲੈਪਟਾਪ ਚਾਰਜ ਹੋਏਗਾ ਤੇ ਕਿਹੜਾ ਉਹਦੇ ਉੱਤੇ ਕੰਮ ਕਰਵਾਉਣਾ ਜਿਹੜਾ ਉਹ ਹੋਏਗਾ। ਸਟਰਕਚਰ ਆ ਜਿਹੜਾ ਇਹ ਖੋਖਲਾ ਆ। ਇਹ ਗੱਲਾਂ, ਇਹ ਤਕਰੀਰਾਂ ਮੇਰੇ ਕਾਗਜ਼ਾਂ 'ਚ ਇਕਰਾਰ ਨੇ। ਸਰਕਾਰ ਕੋਲ ਬੈਕਅਪ ਕਿਸੇ ਕਿਸਮ ਦਾ ਕੋਈ ਨਹੀਂਗਾ ਹੈ। ਪੈਟਰੋਲੀਅਮ ਦੀ ਬਚਤ ਦੇ ਨਾਂ ਦੇ ਉੱਤੇ ਜਿਹੜਾ ਸਭ ਕੁਝ ਕੀਤਾ ਗਿਆ। ਕਰੋਨਾ ਦੇ ਦਿਨਾਂ 'ਚ ਕੀ ਸੀਗਾ, ਲਾਕਡਾਊਨ ਕੀਤਾ ਗਿਆ। ਹੁਣ ਇਹ ਜਿਹੜੇ ਮਾਮਲੇ ਹੋਏ ਨੇ ਇਹਦੇ ਵਿੱਚ ਇਹ ਸਰਕਾਰੀ ਖਰਚੇ, ਇਹ ਕਿਫਾਇਤਸ਼ਾਰੀਆਂ ਦੀ ਇੱਕ ਬੜੀ ਜਿਹਨੂੰ ਕਹਿੰਦੇ ਨਾ ਕਿ ਭਾਸ਼ਣ ਭਰੀ ਸਪੀਚ ਜਿਹੜੀ ਉਹਨਾਂ ਦੀ ਉਹ ਤੇ ਉਹਨਾਂ ਨੇ ਰੇਡੀਓ ਟੀਵੀ ਤੇ ਕੀਤੀ ਔਰ ਬੜੇ ਚਿਰ ਮਗਰੋਂ ਕੀਤੀ। 55 ਰੁਪਏ ਲੀਟਰ ਪੈਟਰੋਲ ਡੀਜ਼ਲ ਦੋਵੇਂ ਵਧਾਏ ਆ। ਇਹ ਕੀ ਜ਼ਮਾਨਤ ਹੈ ਕਿ ਇੰਨਾ ਮਹਿੰਗਾ ਹੋਣ ਤੋਂ ਬਾਅਦ ਇਹ ਲੱਭੇਗਾ ਵੀ ਕਿ ਨਹੀਂ ਲੱਭੇਗਾ। ਜਦ ਕਿ ਅੱਜ ਦੀ ਸਪੀਚ ਪ੍ਰਾਈਮ ਮਿਨਿਸਟਰ ਸਾਹਿਬ ਫਰਮਾ ਰਹੇ ਸਨ ਕਿ ਪੈਟਰੋਲ ਤੇ ਡੀਜ਼ਲ ਹੋਰ ਮਹਿੰਗਾ ਹੋਣਾ ਆ। ਮਤਲਬ ਕਿ ਇੱਕ ਮਹਿੰਗਾ ਹੋਰ ਹੋਣਾ ਆ। ਪਹਿਲੇ ਜੋ ਕੀਤਾ ਆ ਉਹ ਮਹਿੰਗਾ ਨਾ ਸਿਰਫ ਹੋਰ ਹੋਣਾ ਹੈ, ਲੱਭਣਾ ਜਾਂ ਨਹੀਂ ਲੱਭਣਾ ਇਹਦੀ ਵੀ ਕੋਈ ਜ਼ਮਾਨਤ ਨਹੀਂ ਹੈ। ਸਾਨੂੰ ਜਿਹੜੇ ਸਾਡੇ ਜ਼ਰੀਏ ਨੇ ਉਹ ਪ੍ਰਵੀਨ ਇਹ ਦੱਸਣ ਦੇ ਨੇ ਕਿ ਇਸ ਟਾਈਮ ਪੈਟਰੋਲ ਜਿਹੜਾ 350 ਰੁਪਏ ਲੀਟਰ ਆ। ਪੈਟਰੋਲ ਪੰਪਾਂ ਤੇ ਜਾਓ ਨਾ ਤੇ ਮੋਟਰਸਾਈਕਲ ਵਾਲੇ ਨੂੰ ਉਹ 300 ਰੁਪਏ ਤੋਂ ਵੱਧ ਦਾ ਪੈਟਰੋਲ ਨਹੀਂ ਪਾ ਕੇ ਦੇਣਗੇ। ਗੱਡੀਆਂ ਵਾਲੇ ਜਾਂਦੇ ਨੇ ਤੇ ਉਹਨਾਂ ਨੂੰ 1000 ਰੁਪਏ ਤੋਂ ਵੱਧ ਦਾ ਪੈਟਰੋਲ ਨਹੀਂ ਦੇਣ ਦੇ। 3 ਲੀਟਰ ਵੀ ਨਹੀਂ ਬਣਦਾ, 2.5 ਲੀਟਰ ਆਲਮੋਸਟ ਜਿਹੜਾ ਇਹ ਹਾਲਾਤ ਜਦੋਂ ਬਣ ਗਏ ਹੁਣ, ਇੱਕ ਸ਼ੈ ਨਹੀਂ ਹੈ, ਦੂਜਾ ਲੈਣੀ ਹੈ ਤੇ ਮਹਿੰਗੀ ਹੈ, ਤੀਜਾ ਮਹਿੰਗੀ ਲੈ ਕੇ ਵੀ ਲੱਭਣ ਨਹੀਂ ਰਹੀ। ਪੰਜਾਬ ਭਰ ਦੇ ਵਿੱਚ ਕਾਲਜ, ਯੂਨੀਵਰਸਿਟੀਆਂ, ਸਕੂਲ 31 ਮਾਰਚ ਤੱਕ ਬੰਦ ਕਰ ਦਿੱਤੇ ਗਏ ਨੇ ਤੇ ਵਰਕ ਫਰੋਮ ਹੋਮ ਦਾ ਆਰਡਰ ਤੇ ਤੁਸੀਂ ਦੱਸ ਦਿੱਤਾ ਹੈਗਾ ਕਿ ਇਹਦੀ ਵਜ੍ਹਾ ਵੀ ਤੇਲ ਤੇ ਪੈਟਰੋਲ ਹੀ ਆ। ਜੀ ਬਿਲਕੁਲ, ਇਹਦੀ ਵਜ੍ਹਾ ਵੀ ਤੇਲ ਔਰ ਪੈਟਰੋਲ ਆ। ਔਰ KPK ਸਰਕਾਰ ਜਿਹੜੀ ਉਹਨੇ ਵੀ ਐਲਾਨ ਕਰ ਦਿੱਤਾ। ਹੋ ਸਕਦਾ ਜਦੋਂ ਅਸੀਂ ਇਹ ਖਬਰਾਂ ਦੇਣ ਦੇ ਹੋਈਏ ਉਦੋਂ ਖੈਬਰ ਪਖਤੂਨਖਵਾ ਤੋਂ ਅੱਡ ਸਿੰਧ ਸਰਕਾਰ ਔਰ ਬਲੋਚਿਸਤਾਨ ਸਰਕਾਰ ਨੇ ਵੀ ਇਹ ਐਲਾਨ ਕਰ ਦਿੱਤੇ ਹੋਣ। ਮਾਮਲੇ ਜਦੋਂ ਇਦਾਂ ਵਿਗੜ ਚੁੱਕੇ ਨੇ ਤੇ ਫਿਰ ਇਹਦਾ ਮਤਲਬ ਕਿ ਸਰਕਾਰਾਂ ਦੇ ਕੰਟਰੋਲ ਤੋਂ ਬਾਹਰ ਨੇ, ਭਾਵੇਂ ਉਹ ਸੂਬਾ ਪੱਧਰ ਤੇ ਹੋਣ ਤੇ ਭਾਵੇਂ ਉਹ ਫੈਡਰਲ ਹੋਵੇ। ਫੈਡਰਲ ਸਰਕਾਰ ਨੇ ਜਦੋਂ ਐਲਾਨ ਕਰ ਦਿੱਤਾ ਤੇ ਇਹਦਾ ਮਤਲਬ ਕਿ ਸਾਡੇ ਹੱਥ ਪੱਲੇ ਕੱਖ ਨਹੀਂ ਜੇ, ਤੁਹਾਡੇ ਕੋਲ ਹੈ ਤੇ ਕਰ ਲਵੋ। ਮਰੀਅਮ ਨਵਾਜ਼ ਉਹਨਾਂ ਨੇ ਇਸ ਤੋਂ ਪਹਿਲਾਂ ਹੀ ਐਲਾਨ ਕਰਤਾ ਸੀਗਾ। ਉਹਨਾਂ ਆਖਿਆ ਕਿ ਜੀ 31 ਮਾਰਚ ਤੱਕ ਯਾਨੀ ਅੱਜ 10 ਮਾਰਚ ਹੋ ਗਈ, ਅੱਜ ਤੋਂ ਲੈ ਕੇ 31 ਮਾਰਚ ਤੱਕ ਪੂਰੇ ਪੰਜਾਬ 'ਚ ਸਕੂਲ ਬੰਦ, ਕਾਲਜ ਬੰਦ, ਯੂਨੀਵਰਸਿਟੀਆਂ ਬੰਦ, ਵਰਕ ਫਰੋਮ ਹੋਮ। ਦਫ਼ਤਰ ਨੇ ਜਿਹੜੇ ਉਹ 4 ਦਿਨ ਜਿਹੜੇ ਉਹ ਖੁੱਲਣਗੇ। ਤੇ ਹਜੇ ਇਹ ਹੈ ਕਿ 20 ਤਰੀਕ ਤੱਕ ਵੈਸੇ ਹੀ ਰੋਜ਼ੇ ਨੇ, 21 ਤੱਕ ਪਾਕਿਸਤਾਨ 'ਚ ਚੱਲਣੇ। ਉਸ ਤੋਂ ਬਾਅਦ ਅੱਗੇ ਈਦ ਦੀਆਂ ਜਿਹੜੀਆਂ ਛੁੱਟੀਆਂ ਨੇ ਉਹ ਨੇ। ਉਸ ਤੋਂ ਬਾਅਦ ਇੱਕ ਹਫ਼ਤਾ ਜਿਹੜਾ ਵਾਅਦਾ ਦਿੱਤਾ ਗਿਆ ਹੈ ਇੱਥੋਂ ਇਹ ਸਰਕਾਰ ਨੇ ਜਮਾ ਨਫੀਆਂ ਔਰ ਅੰਦਾਜ਼ੇ ਕਰ ਲਏ ਨੇ ਕਿ ਮਾਮਲੇ ਨੇ ਜਿਹੜੇ ਉਹ ਸੁਧਰਨ ਵਾਲੇ ਨਹੀਂ ਹੈ। ਇਸ ਕਰਕੇ ਇਹਨਾਂ ਮਾਮਲੇ ਨੂੰ ਇਦਾਂ ਲੈ ਕੇ ਤੁਰੋ ਅੱਗੇ। ਹੁਣ ਹਰ ਆਉਂਦਾ ਦਿਨ ਆ ਜਿਹੜਾ ਉਹ ਕੰਡੀਸ਼ਨ ਜਿਹੜੀ ਚੇਂਜ ਹੋਏਗੀ ਅਸੀਂ ਤੁਹਾਨੂੰ ਉਹਦੇ ਤੋਂ ਖਬਰਦਾਰ ਕਰਦੇ ਰਹਾਂਗੇ ਔਰ ਉਸ ਬਾਰੇ ਦੱਸ ਪਾਉਂਦੇ ਰਹਾਂਗੇ। ਮਾਮਲੇ ਫੈਡਰਲ ਤੋਂ ਬਾਅਦ ਕਹਿ ਲਵੋ ਕਿ ਸੂਬਾ ਸਰਕਾਰਾਂ ਨੇ ਵੀ ਭਾਂਪ ਲਏ ਨੇ। ਹਾਂ,
केपीके सरकार ने किया कि हर मोटरसाइकिल सवार जिहदे कोल मोटरसाइकिल है उनके लिए 2200 रुपये का ऐलान किया है। बई पेट्रोल जो लभना ही नहीं तो 2200 रुपया जिहड़ा उहनूं की करना है। बट वो बाकी सरकारां दे उत्ते अपना एक रोब दबदबा जमाउण लई ये बिल्कुल फजूल हरकतां ने इस वेले दे उत्ते ते अगे आउण वाले दिनां च इन्हां दे रंग ढंग ने जिहड़े वो वेखण वाले होणे जी। इस्लामाबाद च औरत मार्च करदे लोकां दी गिरफ्तारी की रौला सी? ਐਰਕੀ ਤੇ ਔਰਤ ਮਾਰਚ ਉਦਾਂ ਮਚਿਆ ਹੀ ਨਹੀਂ ਜੀ ਜਿੱਦਾਂ ਆਪਣਾ ਉਹ ਮੇਰਾ ਜਿਸ ਮੇਰੀ ਮਰਜ਼ੀ ਔਰ ਨਾਰੇ ਨੇ ਜਿਹੜੇ ਇਹ ਔਰ ਮਾਫੀ ਦੇ ਨਾਲ ਮੈਨੂੰ ਤਾਂ ਕਈ ਵਾਰ ਇਹ ਲੱਗਦਾ ਹੈ ਕਿ ਇਹ ਔਰਤ ਮਾਰਚ ਹੈ ਜਿਹੜਾ ਇਹਦਾ ਮਕਸਦ ਔਰਤਾਂ ਦੇ ਹੱਕ ਉਹਨਾਂ ਦੇ ਨਾਲ ਜਿਹੜਾ ਹੋਣ ਵਾਲਾ ਜ਼ੁਲਮ ਆ ਉਹਦੇ ਤੇ ਆਵਾਜ਼ ਚੁੱਕਣਾ ਨਹੀਂ। ਇਹਦਾ ਮਤਲਬ ਮਰਦ ਦੁਸ਼ਮਣੀ ਹੈ ਜਿਹੜੀ ਉਹਦਾ ਖੁੱਲ ਖਿਲਾ ਕੇ ਪ੍ਰਚਾਰ ਹੈ ਜਿਹੜਾ ਉਹ ਕਰਨਾ ਹੈ। ਔਰਤ ਅੱਜ ਵੀ ਪਿਸ ਰਹੀ ਹੈ, ਉਹਦੇ ਮਸਲੇ ਮਸਾਇਲ ਨੇ ਜਿਹੜੇ ਉਹ ਇਹਨਾਂ ਦੇ ਬੈਨਰਾਂ ਦੇ ਉੱਤੇ ਕਿਤੇ ਨਹੀਂ ਮੈਨੂੰ ਦਿਸੇ, ਕਿਤੇ ਇਹਨਾਂ ਦੇ ਚਾਟਨ ਦੇ ਉੱਤੇ ਨਹੀਂ ਦਿਸੇ। ਐਰਕੀ ਜ਼ੋਰ ਉਹ ਨਹੀਂ ਸੀਗਾ। ਪਹਿਲਾਂ ਦੇ ਔਰਤ ਮਾਰਚ ਹੁੰਦਾ ਇਹਨਾਂ ਦੇ 1 ਮਾਰਚ ਨੂੰ ਹੀ ਮੌਲਵੀਆਂ ਨੇ ਇੱਕ ਸਟੇ ਆਰਡਰ ਲਈ ਹਾਈ ਕੋਰਟ ਦੇ ਬੂਹੇ ਖੜਕਾਏ ਹੁੰਦੇ ਨੇ, ਇਹਨਾਂ ਨੇ ਮਨਜ਼ੂਰੀ ਵਾਸਤੇ ਹੁੰਦੇ ਨੇ, ਡਿਲੇ ਹੋਣ ਡਿਆ ਹੁੰਦਾ। ਰੋਜ਼ ਅਖਬਾਰ ਰੇਡੀਓ ਟੀਵੀ ਨੇ ਜਿਹੜੇ ਉਹਨਾਂ ਦੇ ਚਰਚਾ ਚੱਲਣ ਡਿਆ ਹੁੰਦਾ ਆ। ਇੱਕ ਹਮਦਰਦੀ ਸਮੇਟੀ ਜਾਂਦੀ ਹੈ, ਆਵਾਮ ਵੀ ਇਹ ਚੜਖਾਰੇਦਾਰ ਚਾਟ ਮਸਾਲਾ ਜਿਹੜਾ ਇਹਨੂੰ ਵੇਖਣ ਦੇ ਹੁੰਦੇ ਨੇ। ਐਰਕੀ ਬਗੈਰ ਐਲਾਨ ਤੋਂ ਪ੍ਰਵੀਨ ਸਭ ਕੁਝ ਹੋਇਆ। ਲਾਹੌਰ ਚ ਤਾਂ ਸੁਣਿਆ ਕਿ ਹੋਇਆ ਹੀ ਨਹੀਂਗਾ ਤੇ ਇਸਲਾਮਾਬਾਦ ਚ ਇਹ ਹੋਇਆ ਹੈ। ਤੇ ਹੁਣ ਬੰਦੇ ਬੀਬੀਆਂ ਜਿਹੜੇ ਹੈ ਸਨ ਇਤਜਾਜ ਕਰਨ ਦੇ ਸੀ, ਪੁਲਿਸ ਵਾਲੇ ਆਏ ਉਹਨਾਂ ਚੁੱਕ ਚੁੱਕ ਕੇ ਗੱਡੀਆਂ ਚ ਸੁੱਟੇ। ਮੇਮਾਂ ਵੀ ਤੇ ਬੀਬੀਆਂ ਵੀ ਤੇ ਬੰਦੇ ਵੀ ਤੇ ਬਾਕੀ ਵੀ ਸਾਰੇ ਤੇ ਉਹ ਲੈ ਗਏ ਨੇ। ਤੇ ਸੁਣਿਆ ਹੈ ਕਿ ਹਜੇ ਤੱਕ ਥਾਣਿਆਂ 'ਚ ਬੰਦ ਨੇ। ਜਿੰਨੇ ਪ੍ਰੈਸ਼ਰ ਆ ਰਹੇ ਨੇ ਉਹਨਾਂ ਨੂੰ ਕਬੂਲਿਆ ਜਾ ਰਿਹਾ। ਇਹਦੇ ਤੋਂ ਸਰਕਾਰ ਦੀ ਜਿਹੜੀ ਸੋਚ ਸੀਗੀ ਉਹਦਾ ਪਤਾ ਲੱਗਦਾ ਹੈ ਕਿ ਐਰਕੀ ਹੈ ਜਿਹੜਾ ਉਹਨਾਂ ਨੇ ਸਾਰੇ ਮਾਮਲੇ ਨੂੰ ਕੰਟਰੋਲ 'ਚ ਕਿੱਦਾਂ ਰੱਖਿਆ। ਪਹਿਲਾਂ ਪੱਤਰਕਾਰ ਨੇ ਜਿਹੜੇ ਉਹਨਾਂ ਨੂੰ ਕੰਟਰੋਲ ਕੀਤਾ, ਮੀਡੀਆ ਨੂੰ ਕੰਟਰੋਲ ਕੀਤਾ, ਆਪਣੇ ਖਿਲਾਫ ਉੱਠਦੀਆਂ ਆਵਾਜ਼ਾਂ ਨੂੰ ਕੰਟਰੋਲ ਕੀਤਾ, ਸੋਸ਼ਲ ਮੀਡੀਆ ਜਿਹੜਾ ਉਹਦੇ ਉੱਤੇ ਫਾਇਰਵਾਲ ਲਾ ਕੇ ਕੀਤਾ, ਕਾਨੂੰਨ ਅਸੂਲ ਜ਼ਾਬਤੇ ਬਣਾ ਲਏ, ਕਾਨੂੰਨ ਸਾਜ਼ੀਆਂ ਕਰ ਲਈਆਂ, ਸਜ਼ਾਵਾਂ ਧਰ ਦਿੱਤੀਆਂ ਗਈਆਂ, ਗ੍ਰਿਫਤਾਰੀਆਂ ਤੋਂ ਬਾਅਦ ਖੌਫ ਆ ਗਏ। ਐਰਕੀ ਸਰਕਾਰ ਦੀ ਨਜ਼ਰ 'ਚ ਕੰਮ ਠੀਕ ਨਹੀਂ ਸੀਗਾ ਜਿਹਦੇ ਕਾਰਨ ਇਹ ਹੋਇਆ। ਅਦਰਵਾਈਜ਼ ਇhtਜਾਜ ਕਰਨ ਦੇ ਸੀ ਉਹਨਾਂ ਨੇ ਕਿਹੜੇ ਕੋਈ ਵੱਟੇ ਮਾਰ ਕੇ ਬਿਲਡਿੰਗਾਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਪਥਰਾਓ ਕੀਤਾ ਹੈ, ਕਿਹੜਾ ਕੋਈ ਸਰਕਾਰੀ ਦਫ਼ਤਰਾਂ ਦੇ ਵਿੱਚ ਵੜ ਕੇ ਅੱਗਾਂ ਲਾ ਦਿੱਤੀਆਂ ਉਹਨਾਂ ਨੇ। ਇੱਕ ਪਰਮ ਜਿਹਾ ਇhtਜਾਜ ਸੀਗਾ, ਠੀਕ ਆ, ਉਹਨਾਂ ਲੋਕਾਂ ਨੂੰ ਬਹਿਣ ਦਿੰਦੇ, ਪਰ ਨਾਲ ਹੀ ਪਰਮਿਸ਼ਨ ਵਾਲੇ ਮਾਮਲੇ ਆਏ ਕਿ ਇਹਨਾਂ ਨੇ ਇਹ ਜਿਹੜਾ ਇhtਜਾਜ ਹੈ ਵਖਾਲਾ ਜਾਂ ਜੋ ਕੁਝ ਵੀ ਕੀਤਾ ਇਹਦੀ ਸਰਕਾਰੀ ਇਜਾਜ਼ਤ ਇਹਨਾਂ ਕੋਲ ਨਹੀਂ ਸੀਗੀ ਹੈ। ਉਹ ਕਹਿੰਦੇ ਨੇ ਨਹੀਂ ਇਜਾਜ਼ਤ ਹੈ ਸੀਗੀ। ਇਹ ਹੁਣ ਰੋਲਾ ਬਣਿਆ ਪਿਆ ਆ। ਆਉਣ ਵਾਲੇ ਦਿਨਾਂ ਦੇ ਵਿੱਚ ਜੇ ਉਹਨਾਂ ਦੀ ਜਾਨ ਛੇਤੀ ਛੁੱਟ ਗਈ ਤੇ ਸ਼ਾਇਦ ਕੋਈ ਸ਼ੈ ਸਾਹਮਣੇ ਆ ਜੇ ਜਾਂ ਖਬਰ ਤੋਂ ਲੋਕ ਜਾਣੂ ਹੋ ਸਕਣ। ਜੀ ਰਾਣਾ ਸਨਾਉਲਾ ਖਾਨ ਹੋਰਾਂ ਦੀ ਮੁਲਾਕਾਤ ਹੋਈ ਹੈ ਸਰਕਾਰ ਮੁਖਾਲਫ ਧੜੇ ਦੀਆਂ ਸਿਆਸੀ ਪਾਰਟੀਆਂ ਦੇ ਨਾਲ, ਕੀ ਜਾਣਕਾਰੀ ਹੈ? ਮਸੂਦ ਜਾਣਕਾਰੀ ਇਹ ਕਿ ਜੀ ਕਦੀ ਲੱਗਦਾ ਕਿ ਬਰਫ਼ ਖੁਰਨ ਲੱਗੀ, ਕਦੀ ਪਤਾ ਲੱਗਦਾ ਕਿ ਨਹੀਂ ਉੱਥੇ ਹੀ ਹੈ। ਕਦੀ ਜਦੋਂ ਇਹੋ ਜਿਹੀਆਂ ਮੁਲਾਕਾਤਾਂ ਹੁੰਦੀਆਂ ਉਦੋਂ ਹੁੰਦਾ ਹੈ ਕਿ ਚਲੋ ਇਮਰਾਨ ਖਾਨ ਦੀ ਸਿਆਸੀ ਪਾਰਟੀ ਵੀ ਹੁਣ ਕੋਈ ਲਚਕ ਕੋਈ ਢਿੱਲ ਹੈ ਜਿਹੜੀ ਉਹ ਵਿਖਾਵੇ। ਫਿਰ ਉਸ ਤੋਂ ਬਾਅਦ ਗਰਮਾ ਗਰਮ ਬਿਆਨ ਜਦੋਂ ਆਉਂਦਾ ਆ ਉਹਦੇ 'ਚ ਇਹ ਹੁੰਦਾ ਹੈ ਕਿ ਅੱਛਾ ਇਹ ਮਾਮਲਾ ਆ। ਇਹੀ ਰਾਣਾ ਸਨਾਉਲਾ ਖਾਨ ਹੋਣੇ ਜਿਹੜੇ ਇਹਨਾਂ ਨੇ ਆਖਿਆ ਕਿ ਜੀ ਉਹ ਤੇ ਜੇਲ੍ਹ 'ਚ ਵੀ ਕਿਸੇ ਗੱਲ ਤੇ ਨਹੀਂ ਮੰਨਣ ਡਿਆ। ਇਹ ਖਬਰ ਅਸੀਂ ਪਿਛਲੇ ਹਫ਼ਤੇ ਹੀ ਦੇਤੀ ਸੀਗੀ। ਹੁਣ ਅਲਾਮਾ ਨਾਸਰ ਅਬਾਸ ਜਿਹੜੇ ਸੈਨੇਟ ਦੇ ਵਿੱਚ ਸਰਕਾਰ ਮੁਖਾਲਫ ਧੜੇ ਦੇ ਪ੍ਰਧਾਨ ਨੇ ਉਹਨਾਂ ਨਾਲ ਔਰ ਮਹਿਮੂਦ ਖਾਨ ਅਚਕਜ਼ਈ ਹੋਣੇ ਜਿਹੜੇ ਕਿ ਨੈਸ਼ਨਲ ਅਸੈਂਬਲੀ 'ਚ ਸਰਕਾਰ ਮੁਖਾਲਫ ਧੜੇ ਦੇ ਪ੍ਰਧਾਨ ਨੇ, ਇਹਨਾਂ ਦੋਵਾਂ ਦੇ ਨਾਲ ਮੁਲਾਕਾਤ ਹੋਈ ਹੈ। ਪੁੱਛਿਆ ਗਿਆ ਕਿ ਹਾਂਜੀ ਹੁਣ ਜ਼ਾਹਿਰ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਸਰਕਾਰ ਮੁਖਾਲਫ ਨੇ ਉਹ ਤੇ ਇਮਰਾਨ ਖਾਨ ਦਾ ਇੱਕ ਮੁੱਦਾ ਹੈ। ਇਹ ਜੀ ਮੁਲਕ ਇਸ ਵੇਲੇ ਜਿਨ੍ਹਾਂ ਹਾਲਾਤਾਂ 'ਚ ਚੱਲ ਰਿਹਾ, ਕਿਹਨਾਂ ਹਾਲਾਤਾਂ 'ਚ ਚੱਲ ਰਿਹਾ, ਉਧਰ ਅਫਗਾਨਿਸਤਾਨ ਦੇ ਨਾਲ ਆਪਣਾ ਜ਼ਾਤੀ ਮੁਤੱਕਾ ਲੱਗਾ ਹੈ, ਇਧਰ ਈਰਾਨ ਵਾਲੇ ਪਾਸੇ ਅਮਰੀਕਾ ਇਸਰਾਈਲ ਜੰਗ ਆ ਜਿਹੜੀ ਉਹ ਛਿੜੀ ਪਈ ਹੈ। ਹੁਣ ਵਿੱਚ ਘਾਹ ਟੋਸਟ ਬਣੇ ਪਏ ਨੇ, ਇਧਰੋਂ ਵੀ ਰਗੜਾ ਆਉਣ ਡਿਆ, ਉਧਰੋਂ ਵੀ ਲੰਬਾਂ ਪੈਣ ਡਈਆਂ, ਇਧਰ ਆਪਣੀ ਬਾਲੀ ਅੱਗ ਆ, ਉਧਰ ਛਿੜੀ ਅੱਗ ਆ ਜਿਹੜੀ ਉਹ। ਉਹਨਾਂ 'ਚ ਇਹ ਜੀ ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਇਹਨਾਂ ਨੂੰ ਭਰੋਸੇ ਦੇ ਵਿੱਚ ਲੈਣਾ, ਇਸ ਲਈ ਇਕੱਠ ਕਰਨ ਜਾ ਰਹੇ ਹਾਂ ਔਰ ਅਸੀਂ ਉਹਦੇ ਵਾਸਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦਾ ਸੁਨਾਹ ਆ ਜਿਹੜਾ ਉਹ ਅਪਣਾ ਦਿੱਤਾ ਹੈ। ਨਾਲ ਹੀ ਅਗਲੀ ਗੱਲ ਜਿਹੜੀ ਉਹਨਾਂ ਨੇ ਕੀਤੀ ਉਹਨਾਂ ਆਖਿਆ ਕਿ ਜੀ ਦੇਖੋ ਇਹ ਮੁਲਕੀ ਮਸਲੇ ਨੇ, ਇਹ ਕੌਮੀ ਮਸਲੇ ਨੇ, ਇਹਨਾਂ ਕੌਮੀ ਮਸਲਿਆਂ ਦੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ। ਇਹਦਾ ਮਤਲਬ ਕਿ ਨਾਸਰ ਅਬਾਸ ਹੋਣਾ ਨੇ ਔਰ ਅਚਕਜ਼ਈ ਹੋਣਾ ਨੇ ਇਹ ਮੰਗ ਰੱਖੀ ਹੈ ਕਿ ਇਮਰਾਨ ਖਾਨ ਹੈ ਜਿਹੜਾ ਉਹਨੂੰ ਵੀ ਜੇਲ੍ਹ ਚੋਂ ਪੈਰੋਲ ਤੇ ਰਿਹਾ ਕਰੋ ਔਰ ਇਸ ਮੀਟਿੰਗ ਦੇ ਵਿੱਚ ਰੱਖੋ ਜਿੱਥੇ ਨੈਸ਼ਨਲ ਲੈਵਲ ਦੇ ਫੈਸਲੇ ਹੋਣਦੇ ਨੇ। ਜੀ ਸ਼ਾਇਦ ਰਾਣਾ ਸਨਾਉਲਾ ਖਾਨ ਹੋਣੇ, ਸ਼ਾਇਦ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਹੋਣੇ ਨੇ ਜਿਹੜੇ, ਸ਼ਾਇਦ ਹੁਕੂਮਤੀ ਜਿਹੜੇ ਸਿਆਸੀ ਇੱਕ ਕਹਿ ਲਓ ਕਿ ਢਾਂਚਾ ਆ ਉਹਨੂੰ ਏਡਾ ਇਤਰਾਜ਼ ਨਾ ਹੋਵੇ, ਪਰ ਇਹਨਾਂ ਦੇ ਉੱਤੇ ਜਿਹੜੀ ਇੱਕ ਵਰਦੀ ਬੈਠੀ ਹੈ ਨਾ ਉਹਨੂੰ ਇਤਰਾਜ਼ ਹੈ। ਤੇ ਇਹ ਬਿਆਨ ਦੱਸਣ ਡਿਆ ਹੈ ਕਿ ਵੇਖੋ ਇਹਦੇ ਤੇ ਨਾ ਕਰੋ, ਏਦਾਂ ਹੀ ਨਾ ਕਰੋ, ਇਮਰਾਨ ਖਾਨ ਮਾਈਨਸ ਕਰਕੇ ਤੇ ਬਹਿ ਕੇ ਆਪਾਂ ਗੱਲਬਾਤ ਕਰ ਲਈਏ ਤੇ ਕੀ ਇਹਦੇ 'ਚ ਹਰਜ ਆ। ਮੁਲਕੀ ਫਾਇਦੇ ਨੇ, ਮੁਲਕੀ ਭਲੇ ਨੇ, ਮੁਲਕ ਨੂੰ ਲੋੜ ਆ, ਇਹਦੇ ਤੇ ਸਾਨੂੰ ਇੱਕਮਿਕ ਹੋਣਾ ਚਾਹੀਦਾ। ਇਹ ਹੁਣ ਹਮਦਰਦੀਆਂ ਦਾ ਮੰਨਣਾ ਜਿਹੜਾ ਇਹਦੇ ਵਿੱਚ ਵੇਖੋ ਕਿ ਦੰਦ ਨੇ ਜਿਹੜੇ ਉਹ ਨੀਟ ਐਂਡ ਕਲੀਨ ਹੁੰਦੇ ਨੇ ਜਾਂ ਦਾੜਾਂ ਵੀ ਹੱਥ ਦੇ ਵਿੱਚ ਆ ਜਾਂਦੀਆਂ। ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਦੋ ਟੋਕ ਐਲਾਨ ਕੀਤਾ ਕਿ ਜੀ ਅਸੀਂ ਕੁੱਲ ਜਮਾਤੀ ਇਕੱਠ ਜਿਹੜਾ ਹੋਣ ਡਿਆ ਉਹਦਾ ਬਾਈਕਾਟ ਕਰਾਂਗੇ। ਜੇ ਸਰਕਾਰ ਵਾਕਈ ਸੀਰੀਅਸ ਹੈ ਤੇ ਇਮਰਾਨ ਖਾਨ ਨੂੰ ਪੈਰੋਲ ਤੋਂ ਰਿਹਾ ਕਰਕੇ ਜੇਲ੍ਹ ਚੋਂ ਉਸ ਮੀਟਿੰਗ 'ਚ ਬਿਠਾਇਆ ਜਾਏ, ਉਹ ਆਪਣੇ ਵਿਚਾਰ ਦੱਸਣ। ਇਮਰਾਨ ਖਾਨ ਤੋਂ ਬਗੈਰ ਅਸੀਂ ਜਾਣ ਵਾਲੇ ਨਹੀਂ। ਇਹ ਹੁਣ ਗੱਲਬਾਤ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਸਰ ਕੀ ਨਿਕਲਦਾ ਆ, ਇਹ ਤੇ ਜਦੋਂ ਸਰਕਾਰ ਇਕੱਠ ਕਰੇਗੀ ਉਦੋਂ ਇਹ ਸਾਰੇ ਮਾਮਲੇ ਨੇ ਜਿਹੜੇ ਇਹ ਸਾਹਮਣੇ ਆਉਣਗੇ, ਬਿੱਲੀ ਥੈਲੇ 'ਚ ਬਾਹਰ ਆਊ। ਜੀ ਪਾਕਿਸਤਾਨੀ ਫੌਜ ਮੁਖੀ ਦੇ ਸਾਊਦੀਆ ਫੇਰੇ ਤੋਂ ਬਾਅਦ ਸਾਊਦੀ ਅਰਬ ਨੇ ਈਰਾਨ ਨੂੰ ਧਮਕੀ ਦਿੱਤੀ ਹੈ, ਕੀ ਜਾਣਕਾਰੀ ਹੈ ਮਸੂਦ? ਜਿਹੜੇ ਤੇ ਇੰਟਰਨੈਸ਼ਨਲ ਮਾਮਲਿਆਂ ਦੇ ਪੰਡਤ ਨੇ ਉਹ ਤੇ ਕਹਿ ਰਹੇ ਨੇ ਕਿ ਜੀ ਪਾਕਿਸਤਾਨੀ ਫੌਜ ਮੁਖੀ ਦਾ ਇਹ ਫੇਰਾ ਹੈ ਜਿਹੜਾ ਇਹ ਏਡਾ ਆਮ ਹੀ ਨਹੀਂ ਸੀਗਾ।
ਇੱਕ ਪਾਸੇ ਗਵਾਂਢ ਈਰਾਨ ਆ, ਉਹਦੇ ਤੇ ਹਮਲੇ ਦੀ ਨਿੰਦਿਆ ਕਰ ਰਿਹਾ ਪਾਕਿਸਤਾਨ। ਈਰਾਨ ਜਦੋਂ UAE ਤੇ ਹਮਲਾ ਕਰਦਾ ਉਹ ਕਹਿੰਦੇ ਓਹੋ ਇਹ ਬਹੁਤ ਮੰਦਾ ਹੋਇਆ। ਜਦੋਂ ਸਾਊਦੀ ਅਰਬ ਤੇ ਅਟੈਕ ਕਰਦੇ ਕਹਿੰਦੇ ਬਹੁਤ ਨਹੀਂ ਮਾੜਾ ਕਰਨ ਡਿਆ ਈਰਾਨ। ਜਦੋਂ ਦੂਸਰਾ ਬੰਦੇ ਹਰ ਅਰਬੀ ਮੁਲਕ ਕੋਲੋਂ ਤੇ ਕਰਜ਼ੇ ਲੈ ਕੇ ਬੈਠੇ ਆ, ਵਾਲ ਕਰਜ਼ਿਆਂ ਚ ਬਿੰਨੇ ਆਏ ਆ, ਬਿਲਕੁਲ ਕਾਣੇ ਹਰ ਕਿਸੇ ਦੇ ਆ। ਉੱਥੇ ਫਿਰ ਕੀ ਕਰੀ ਜਾਂਦੇ? ਈਰਾਨ ਨੂੰ ਇਦਾਂ ਕਰਨਾ ਨਹੀਂ ਚਾਹੀਦਾ। ਉਹਨਾਂ ਨੇ ਸੱਦ ਕੇ ਆਖਿਆ ਕਿ ਵੀ ਅਸੀਂ ਤੁਹਾਨੂੰ ਇੰਨਾ ਤੇਲ ਦੇਣ ਦੇ ਆ, ਇਹ ਜਿਹੜੀ ਇੰਟਰਨੈਸ਼ਨਲੀ ਗੱਲ ਚੱਲ ਰਹੀ ਹੈ, ਇੰਨਾ ਤੇਲ ਦੇਣ ਦੇ ਆ ਤੇ ਇੰਨਾ ਤੁਹਾਡੇ ਬੈਂਕਾਂ 'ਚ ਅਸੀਂ ਰੱਖਿਆ ਕਿ ਤੁਸੀਂ ਡਿਫਾਲਟ ਨਾ ਕਰੋ। ਠੀਕ ਹੈ, ਇਹ ਤੁਹਾਨੂੰ ਸਿਰਫ ਚੋਪੜੀਆਂ ਦੇਣ ਲਈ ਨਹੀਂ। ਹਾਂ ਹੁਣ ਸਾਡੇ ਤੇ ਬਣੀ ਹੈ ਕਿੱਥੇ? ਉੱਥੇ ਕਹਿੰਦੇ ਨੇ ਕਿ ਫਿਰ ਫੌਜ ਮੁਖੀ ਸਾਹਿਬ ਨੂੰ ਇਹ ਐਲਾਨ ਕਰਨਾ ਪਿਆ ਕਿ ਨਹੀਂ ਸਾਡਾ ਸਾਊਦੀ ਅਰਬ ਦੇ ਨਾਲ ਇਤਿਹਾਦ ਆ, ਅਸੀਂ ਆਪਣੇ ਇਤਿਹਾਦੀਆਂ ਨੂੰ ਕੱਲਿਆਂ ਨਹੀਂ ਛੱਡਾਂਗੇ। ਠੀਕ ਅੱਛਾ, ਇਹਨੂੰ ਜੇ ਹੋਰ ਨਤਾਰ ਕੇ ਗੱਲ ਨੂੰ ਕਰੀਏ, ਈਰਾਨ ਬਾਜ਼ ਆ ਜਾਵੇ, ਨਹੀਂ ਤੇ ਫਿਰ ਸਾਡੇ ਕੋਲ ਹੁਣ ਲੜਨ ਤੋਂ ਅੱਡ ਕੋਈ ਚਾਰਾ ਨਹੀਂ ਗਾ ਹੈ। ਇੱਕ ਪੱਤਰਕਾਰ ਨੇ ਮੈਂ ਹੁਣ ਨਾਂ ਨਹੀਂ ਚਲੋ ਉਹਨਾਂ ਦਾ ਲੈਂਦਾ, ਉਹਨਾਂ ਨੇ ਇਹ ਆਖਿਆ ਕਿ ਜੀ ਪਾਕਿਸਤਾਨ ਦੀ ਹਾਲਤ ਇਹ ਹੈ ਕਿ ਦਿਨੇ ਕਹਿੰਦਾ ਨਾ ਕਰ ਯਾਰ ਨਾ ਕਰ, ਉਹ ਨਹੀਂ ਯਾਰ ਬਾਜ਼ ਆ ਜਾ। ਉਸ ਤੋਂ ਬਾਅਦ ਕਹਿੰਦੇ ਨੇ ਕਿ ਜਦੋਂ ਦੁਪਹਿਰਾਂ ਹੁੰਦੀਆਂ ਉਹ ਕਹਿੰਦੇ ਨੇ ਹੈ ਯਾਰ ਤੇਰੇ, ਦੂਸਰੇ ਨੂੰ ਕਹਿੰਦੇ ਨੇ ਹੈ ਯਾਰ ਤੇਰੇ ਕਰਨ ਵਾਲੀ ਗੱਲ, ਮੁੜਦਾ ਹੀ ਨਹੀਂਗਾ ਤੂੰ। ਜਦੋਂ ਇਹ ਜ਼ਰਾ ਸੂਰਜ ਢਲਦਾ ਤੇ ਫਿਰ ਕਹਿੰਦੇ ਯਾਰ ਕੋਈ ਮੰਨ ਲਈਦੀ ਹੈ ਕਿਸੇ ਦੀ ਆਖੀ ਵੇਖੀ। ਫਿਰ ਇਹ ਸ਼ਾਮ ਹੁੰਦੀ ਹੈ ਤੇ ਫਿਰ ਚੌਥੇ ਨੂੰ ਕਹਿੰਦੇ ਨੇ ਯਾਰ ਐਵੇਂ ਤੇਰੇ ਦਾੜੀ ਹੱਥ ਲਾਉਨੇ ਆ, ਬਾਜ਼ ਆ ਜਾ। ਇਹ ਫਿਰ ਪੈਂਦੀਆਂ ਨੇ ਰਾਤਾਂ ਤੇ ਫਿਰ ਅਗਲੇ ਨੂੰ ਕਹਿੰਦੇ ਨੇ ਕਿ ਯਾਰ ਇਹ ਤੇਰੇ ਗੋਡੇ ਹੱਥ ਆ, ਕੋਈ ਸਾਡੀ ਲਾਜ ਰੱਖ ਲੈ। ਤੇ ਜਦੋਂ ਇਹ ਰਾਤ ਪੈਂਦੀ, ਇਹ ਹਨੇਰਾ ਹੋ ਜਾਂਦਾ, ਬੱਤੀਆਂ ਬੰਦ ਹੋ ਜਾਂਦੀਆਂ, ਕਹਿੰਦੇ ਇਹ ਤੇਰੇ ਪੈਰ ਫੜ ਲਏ, ਇਸ ਤੋਂ ਅੱਗੇ ਤੇ ਕੁਛ ਨਹੀਂ। ਇਹ ਹੁਣ ਹਰ ਬੰਦਾ ਜਿਹੜਾ ਨਾ ਈਰਾਨ ਨਾਲ ਵਿਗਾੜ ਸਕਦੇ ਨੇ, ਨਾ ਸਾਊਦੀ ਅਰਬ ਨਾਲ ਵਿਗਾੜ ਸਕਦੇ, ਨਾ ਬਹਿਰੇਨ ਨਾਲ ਵਿਗਾੜ ਸਕਦੇ, ਨਾ UAE ਦੇ ਨਾਲ ਵਿਗਾੜ ਸਕਦੇ, ਨਾ ਉਰਦਨ ਨਾਲ ਵਿਗਾੜ ਸਕਦੇ, ਨਾ ਇਜਿਪਟ ਮਿਸਰ ਦੇ ਨਾਲ। ਇਹ ਕਿਸੇ ਦੀ ਦਾੜੀ ਹੱਥ ਲਾਉਣ ਦੇ ਨੇ, ਕਿਸੇ ਦੇ ਹੱਥ ਜੋੜਨ ਦੇ ਨੇ, ਕਿਸੇ ਦਾ ਤਰਲਾ ਕਰਨ ਦੇ ਨੇ, ਕਿਸੇ ਦੇ ਗੋਡੇ ਹੱਥ ਲਾਉਣ ਦੇ ਨੇ, ਕਿਸੇ ਦੇ ਪੈਰ ਫੜਨ ਦੇ ਨੇ। ਜ਼ਾਹਰ ਹੈ ਕਿ ਕਿਸੇ ਦੇ ਨਾਲ ਵੀ ਇਹ ਵਿਗਾੜ ਨਹੀਂ ਸਕਦੇ। ਤੇ ਹੁਣ ਸਾਊਦੀ ਅਰਬ ਨੇ ਕਿਹਾ ਕਿ ਇਹ ਕੀ ਅੱਧੇ ਖੁਸਰਮ ਅਦੇ ਜ਼ਨਾਨਮ, ਇੱਧਰ ਆਓ, ਇਹ ਇਮਦਾਦਾਂ ਜਿਹੜੀਆਂ ਆਉਣ ਡਈਆਂ ਨੇ, ਉਹ ਹੁਣ ਜਿਹੜੇ ਕੰਮ ਵਾਸਤੇ ਸਮਝੌਤੇ ਕੀਤੇ ਨੇ ਕਿ ਸਾਊਦੀ ਅਰਬ ਤੇ ਹਮਲੇ ਦਾ ਮਤਲਬ ਪਾਕਿਸਤਾਨ ਤੇ ਹਮਲਾ ਹੈ, ਸਾਡੇ ਤੇ ਹੋ ਗਿਆ, ਕਿੱਥੇ ਹੈ? ਤੇ ਇਹ ਕੰਮ ਨੂੰ ਇਸ ਤਰ੍ਹਾਂ ਇੰਟਰਨੈਸ਼ਨਲੀ ਵੇਖਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੂੰ ਇਹ ਆਖਿਆ ਗਿਆ ਕਿ ਈਰਾਨ ਨੂੰ ਡੱਕਣਾ ਤੇਰਾ ਕੰਮ ਆ, ਭਾਵੇਂ ਬੰਦੇ ਮਰਵਾ ਕੇ ਡੱਕ, ਭਾਵੇਂ ਫੌਜ ਲੜਾ ਕੇ ਡੱਕ, ਤੇ ਭਾਵੇਂ ਕੁਛ ਹੋਵੇ, ਨਹੀਂ ਤੇ ਇਹਦਾ ਮਤਲਬ ਕਿ ਸਾਨੂੰ ਤੂੰ ਲਾਰਾ ਹੀ ਲਾਇਆ। ਸਾਊਦੀ ਅਰਬ ਜਰਾ ਕਹਿ ਲਵੋ ਕਿ ਦੋ ਟੋਕ ਸਾਹਮਣੇ ਬਿਠਾ ਕੇ ਕੀਤਾ, ਇਹਨਾਂ ਨੇ ਬਿਆਨ ਦਿੱਤਾ। ਉਸ ਤੋਂ ਬਾਅਦ ਸਾਊਦੀ ਅਰਬ ਨੇ ਕਿਹਾ ਈਰਾਨ ਨੂੰ ਦੋ ਟੋਕ ਸਿੱਧਾ ਕਿਹਾ ਕਿ ਗਵਾਂਢੀ ਮੁਲਕਾਂ ਦੇ ਉੱਤੇ ਹਮਲੇ ਨੇ ਜਿਹੜੇ, ਇਹਨਾਂ ਦਾ ਕੋਈ ਤੁੱਕ ਨਹੀਂਗਾ ਬਣਦਾ, ਇਹ ਈਰਾਨ ਦੀਆਂ ਮੁਸ਼ਕਿਲਾਂ ਵਧਾਏਗਾ। ਇਸ ਬਿਆਨ ਤੋਂ ਲੱਗਦਾ ਹੈ ਕਿ ਮੁਸ਼ਕਿਲਾਂ ਵਧਾਏਗਾ, ਤਾਂ ਮਤਲਬ ਫਿਰ ਕਹਿ ਕੇ ਆਏ ਨੇ ਕਿ ਅੱਛਾ ਜੀ ਠੀਕ ਹੈ, ਜੇ ਤੁਸੀਂ ਲੜਾਉਣਾ ਹੀ ਹੈ ਤੇ ਫਿਰ ਮਜਬੂਰੀ ਹੈ, ਤੇ ਠੀਕ ਹੈ ਜੀ ਅਸੀਂ ਫਿਰ ਲੜ ਪੈਨੇ, ਮੈਨੂੰ ਥੋੜੀ ਸਲਾਹ ਕਰ ਲੈਂਦਾ। ਉਹਨੇ ਕਿਹਾ ਕੀ ਸਲਾਹ? ਇਹ ਕਰਨਾ ਤੁਸੀਂ? ਅੱਛਾ ਜੀ ਮੈਂ ਤੁਹਾਡਾ ਹੁਕਮ ਲੈ ਕੇ ਜਾਣਾ, ਵੇ ਇਹਨੂੰ ਥੋੜਾ ਜਿਹਾ ਮੋਹਲਤ ਤੇ ਦਵੋ ਨਾ। ਇਸ ਵੇਲੇ ਇਹ ਮਾਮਲੇ ਚੱਲ ਰਹੇ ਜੀ। ਮਸੂਦ ਇਹਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰਨੀ ਹੁੰਦੀ ਹੈ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ Facebook, YouTube, Instagram ਔਰ ਪੰਜਾਬੀ TV USA ਦੇ TikTok ਦੇ ਉੱਤੇ ਵੀ ਪੇਸ਼ ਕੀਤੀਆਂ ਜਾਂਦੀਆਂ ਹਫ਼ਤੇ 'ਚ 5 ਦਿਨ। ਇਹ ਖਬਰਾਂ ਅਸੀਂ ਤੁਹਾਡੇ ਵਾਸਤੇ ਪੇਸ਼ ਕਰਨੇ ਆ ਮੰਡੇ ਟੂ ਫਰਾਈਡੇ। ਜੇ ਤੁਸੀਂ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ, ਵਪਾਰ ਦੇ ਜਾਂ ਬਿਜ਼ਨਸ ਦੇ ਵਧਾ ਦੇ ਵਾਸਤੇ ਫਾਇਦੇਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰੋ। ਖਬਰਾਂ ਦੀ ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦੇ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।